जदा साडा जेड़ा सी ना जुड़िया सी। हाँ जी। असी बड़ी कप कपाई की राह च। साडे जथे दे नेड़े कोई नहीं आया। अच्छा। अगे उन्होंने पता सी भी हुशियारपुर जथा लगाउंदा है ते उन्हां दा कोई पा करो चफेरे मोड़े लाते। हाँ जी। ते अगे दरिया सी। अच्छा। पिछे सिख लग गए। अच्छा। मोड़े नूं अग ला दिया जी। अगे दरिया भजनगे डुब जाणगे पिछों मार जाएंगे। असी बाई वान कर लिया मक्कियां बीजियां सन। असी आने जाना ही नहीं। जदों डंडा चढ़िया साडे मकान साड़ दिते। अच्छा। रात नूं पैली च गुजारा कीता। जथे पे तुहाडे पिंड जथे बड़े पे अग लाइयां जवाना बीबियां दे थन वड्डे जवान बच्चे हत्थां फड़ के कतल कीते। इत्थे आए पहला लाहौर ते लाहौरों असी निक्किया कच्चिया मकाना दे रहने रहने इत्थे कोठियां वेखियां लम्मियां ना आख्या उत्ते ना डिग पैण। अच्छा। तुहाडे किन्ने जी मरे पिंड दे उत्थे? उत्थे मरे साडे जी बहुते बार गए। काफला जो वड्डा सी। तुहाडे अपने खानदान चों मरे? साडे अपने खानदान चों 5। 5? हाँ। कौन कौन? एक साडा बाबा, एक ताया, एक निजामुद्दीन, एक चक्खू। अच्छा। ਇਹ 5 ਜੀ ਤੁਹਾਡੇ ਮਰੇ। ਉਹਨਾਂ ਨੇ ਸਾਨੂੰ ਪਾਲ ਲੰਘਾਤਾ। ਅੱਛਾ। ਪਾਲ ਲੰਘਾਤਾ ਫਿਰ ਅਸੀਂ ਬਚ ਗਏ। ਫਿਰ ਅਸੀਂ ਆਏ ਸਾਧੂ ਦੀ ਚੱਕ। ਉੱਥੇ ਆਟਿਆਂ ਦੇ ਖੂਹਾਂ 'ਚ ਪਾਤੀ ਜ਼ਹਿਰ। ਅੱਛਾ। ਤੇ ਨਹੀਂ ਕਾਬੂ ਆਉਂਦੇ ਹਥਿਆਰ ਵੀ ਖੋਲੇ ਬੜੇ ਦਰਾਛੇ ਨੇ ਬੱਟੇ ਮਾਰ ਮਾਰ ਕੇ ਬੰਦੇ ਮਾਰ ਛੱਡੇ ਉਹਨਾਂ ਨੇ। ਅਸਾਂ। ਅੱਛਾ ਤੁਸੀਂ? ਹਾਂ। एक एक बंदे के 10 सिख लग जाते सन। अच्छा। फिर उन्होंने पाती खूह च जहर ते आटिया जहर। फिर वो बंदे खाधी। फिर उन्होंने लग गए दस्त। अच्छा। फिर मेरा खुदा जानदा फिर जी साडे उत्थे होई है ना। अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम लहड़ी पिंड दे बजुर्गों के कोल आए हैं तो इन्हां कोलों असीं पुछांगे इन्हां दे पिछले पिंड दी कहानी कि 47 वेले इन्हां नाल की कुछ होया। इस टाइम यह पिंड 1.5 विरकां दे विच बैठे ने आके ते इन्हां दी पुरानी कहानी सुनांगे इन्हां दी जुबानी। आओ मिलिए ते नाले गलबात सांझी करिए। अस्सलाम वालेकुम। वालेकुम सलाम। की हाल चाल है? खैर है जी। की नाम है अपना? दीन मोहम्मद। दीन मोहम्मद। तुहाडे वालिद साहब दा की नाम? मामदीन। मामदीन। ते दादा जी दा? रौलिया। रौलिया। केड़ी बरादरी अपनी? गुजर नून। गोत नून? गोत नून। अच्छा। कौम गुजर। कौम गुजर। ते जेड़ा तुहाडा पिछला पिंड सी जी ओदा पूरा नाम की सी? ओदा नाम पूरा सी कठियाल। कठियाल। हां। ਤੇ ਉਂਝ ਨੂੰ ਕੀ ਆਖਦੇ ਸੀ ਤੁਸੀਂ? ਤੇ ਸਾਡਾ ਲਮੜ ਕਿਉਂ ਘੱਟੀ ਦੇ ਉੱਤੇ ਪਿੰਡ ਸੀ। ਅੱਛਾ। ਤੇ ਨਾ ਕਈ ਲਮਲੜੀ ਲਿੰਦੇ ਹਨ ਕਈ ਘੱਟੀ ਵਾਲੀ ਕਹਿੰਦੇ ਸਨ। ਅੱਛਾ। ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ? ਉਹਦੇ ਆਲੇ ਦੁਆਲੇ ਸਾਡੇ ਸਭ ਤੋਂ ਨੇੜੇ ਸੀ ਨਾਨੋਵਾਲ। ਅੱਛਾ। ਫਿਰ ਤਾਰਾਪਰ। ਫਿਰ ਬਾਸੋਵਾਲ। ਫਿਰ ਜਿੱਜਰ। ਅੱਛਾ। ਹਾਂਜੀ ਸਹੀ। ਤੇ ਫਿਰ ਧਮਾਣੇ। ਅੱਗੇ ਨਾਲ ਪਿੰਡ ਖਟਾਣੇ। ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਸੀ? तहसील ऊना ते जिला हुशियारपुर। हुशियारपुर। तुहाडी उस वेले उम्र कितनी सी? 16 साल। 16 साल। ਇਹਦਾ ਮਤਲਬ ਦਾੜੀ ਮੁੱਛ ਫੁੱਟ ਰਹੀ ਸੀ? ਨਾ ਉਹਦਾ ਮੋਂਜ ਡੰਗਰਾਂ ਵਾਲੀ ਜ਼ਿੰਦਗੀ ਸੀ। ਅੱਛਾ। ਸ਼ਖਸ ਦੀ ਜ਼ਿੰਦਗੀ ਤਾਂ ਕੋਈ ਨਹੀਂ ਸੀ। ਅੱਛਾ। ਹੁਣ ਤਜਰਬੇ ਨੇ ਬਾਲਾਂ ਨੂੰ। ਸਾਨੂੰ ਤਜਰਬੇ ਕੋਈ ਨਹੀਂ ਸਨ। ਸੱਚੀ ਗੱਲ ਹੈ। ਅੱਛਾ ਆਪਣਾ ਜਿਹੜਾ ਪਿੰਡ ਸੀ ਜੀ ਉੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਉਹ ਤਾਂ ਸਭ ਸਾਡੇ ਘਰ ਸਨ। ਗੁਜਰਾਂ ਦੇ? ਹਾਂ ਨੂਨਾਂ ਦੇ। ਅੱਛਾ। ਹਾਂ। ਤੇ ਜਿਹੜੇ ਆਲੇ ਦੁਆਲੇ ਇੱਕ ਘਰ ਸੀ ਸਾਡੇ ਲੋਹਾਰ ਪੋਲੋ ਲੋਹਾਰ। ਹਾਂਜੀ। ਹਿੰਦੂ। ਹਾਂਜੀ। ਹੋਰ ਕੋਈ ਨਹੀਂ ਸੀ ਸਾਡੇ ਪਿੰਡ। ਹੋਰ ਕੋਈ ਵੀ ਨਹੀਂ ਸੀ? ਸਿਰ ਇਹ ਸਨ ਨੂਨ ਗੁੱਜਰ। ਸਹੀ ਹੋ ਗਿਆ। ਜਿਹੜੇ ਆਲੇ ਦੁਆਲੇ ਪਿੰਡ ਸੀ ਸਿੱਖਾਂ ਦੇ ਹੈ ਸੀ ਕੋਈ ਪਿੰਡ ਉਹਨਾਂ ਵਿੱਚੋਂ? ਸਾਡੇ ਪਿੰਡਾਂ ਸਿੱਖਾਂ ਦਾ ਕੋਈ ਨਹੀਂ ਸੀ। ਬਾਸਵਾਲ ਸਨ ਬਾਹਮਣ। ਅੱਛਾ ਬਾਹਮਣ। ਹਾਂ। ਬਾਕੀ ਆਲੇ ਦੁਆਲੇ ਹੋਰ ਕਿਸੇ ਸਾਡੇ ਪਿੰਡ 'ਚ ਨਾ ਸਿੱਖ ਕੋਈ ਨਹੀਂ। ਕੋਈ ਘਰ ਬਿਰਲਾ ਬਿਰਲਾ ਹਿੰਦੂਆਂ ਦਾ ਸੀ ਕਮੀਆਂ ਦਾ। ਅੱਛਾ। ਤੇ ਬਾਸੋ ਵਾਲੇ ਸਨ ਬਾਹਮਣ ਦੇ ਹੀ ਸਨ ਮਾਲਕ। ਅੱਛਾ। ਬਾਕੀ ਗੁਜਰਾਂ ਦੇ ਪਿੰਡ ਸੀ? ਸਾਰੇ ਗੁਜਰਾਂ ਦੇ ਸੀ। ਹਾਂਜੀ। ਤਾਰਾਪਰ ਲਮਲੈੜੀ ਬਾਸੋ ਹੀ ਸਨ ਬੰਮ ਤੇ ਨਾਨੋਵਾਲ ਕੋਈ ਨਹੀਂ ਸੀ। ਜਿੱਜਰ ਕੋਈ ਨਹੀਂ ਸੀ। ਤਾਰਾਪਰ ਕੋਈ ਨਹੀਂ ਸੀ। ਅੱਛਾ। ਤੇ ਖਟਾਣੀ ਧਮਾਣੀ ਕੋਈ ਨਹੀਂ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਆਪਣਾ ਜਿਹੜਾ ਪਿੰਡ ਸੀ ਜੀ ਇਹਦੇ ਵਿੱਚ ਕਿੰਨੀਆਂ ਮਸਜਿਦਾਂ ਸੀ? ਇੱਕੋ ਹੀ। ਪੱਕੀ ਸੀ ਕਿ ਕੱਚੀ? ਕੱਚੀ।
ਅੱਛਾ ਕੱਚੀ ਸੀ ਹਾਂ। ਤੇ ਘਰ ਆਪਣੇ ਪੱਕੇ ਸੀ ਕਿ ਕੱਚੇ? ਸਾਡਾ ਘਰ ਸੀ ਇੱਕ ਸਾਰੇ ਪੂਰੇ ਪਿੰਡ ਹੀ ਪੱਥਰ ਦਾ, ਸਾਡੇ ਬੁੱਢੇ ਆਪ ਖੁਦ ਬਣਾਇਆ ਸੀ। ਅੱਛਾ ਪੱਥਰ ਦਾ ਸੀ ਉਹ, ਹਾਂ ਬਾਕੀ ਕੱਚੇ ਸਨ। ਅੱਛਾ। ਲੰਬੜਦਾਰ ਕਿੰਨੇ ਸਨ ਪਿੰਡ ਦੇ? ਸਾਡੇ ਪਿੰਡ 'ਚ ਇੱਕੋ ਹੀ ਲੰਬੜਦਾਰ ਸੀ। ਕੀ ਨਾਂ ਸੀ ਉਹਨਾਂ ਦਾ? ਇਹਦਾ ਨਾਂ ਸੀ ਜਲਾਲ। ਜਲਾਲ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਜਿਹੜਾ ਆਪਣਾ ਪਿੰਡ ਸੀ ਜੀ। ਇਹਦੇ ਵਿੱਚ ਸਕੂਲ ਵੀ ਹੈ ਸੀ? ਨਹੀਂ, ਕਿੱਥੇ ਪੜਨ ਜਾਂਦੇ ਸੀ? ਕਿਤੇ ਵੀ ਨਹੀਂ, ਪੜਦੇ ਹੀ ਕੋਈ ਨਹੀਂ ਸੀ? ਉੱਥੇ ਜਾਂਦੇ ਹਨ ਸ਼ਹਿਰ। ਅੱਛਾ ਹਾਂ, ਸਹੀ ਹੋ ਗਿਆ। ਤੁਹਾਡੇ ਤਹਿਸੀਲ ਜੀ ਜਾਂਦੇ ਹਨ। ਸਾਡੇ ਪਿੰਡ 'ਚ ਥਾਣਾ ਹੀ ਕੋਈ ਨਹੀਂ ਸੀ, ਨਾ ਨੇੜੇ ਦੇ ਉੱਥੇ ਥਾਣਾ ਸੀ, ਅੱਛਾ ਉੱਥੇ ਤਹਿਸੀਲ ਸੀ ਊਨਾ। ਜਿਹੜੇ ਤੁਹਾਡੀ ਪਿੰਡ ਦੀ ਜ਼ਮੀਨ ਸੀ, ਹਾਂਜੀ, ਕਿਸ ਤਰ੍ਹਾਂ ਦਾ ਇਲਾਕਾ ਸੀ ਤੇ ਕਿਵੇਂ ਦੀ ਜ਼ਮੀਨ? ਕੋਈ ਉੱਚੀ ਸੀ, ਕੋਈ ਪੱਧਰੀ ਸੀ, ਕੋਈ 3 ਗਾਂ ਦਾ ਟੋਟਾ ਸੀ, ਕੋਈ 2 ਗਾਂ ਦਾ ਟੋਟਾ ਸੀ, ਇਸ ਤੋਂ ਵੱਧ ਨਹੀਂ ਸੀ। ਅੱਛਾ ਇਸ ਤਰ੍ਹਾਂ ਹੀ ਸੀ, ਪਹਾੜੀ ਇਲਾਕਾ। ਪਹਾੜੀ ਇਲਾਕਾ ਸੀ। ਹਾਂ। ਸਹੀ ਹੋ ਗਿਆ। ਮੱਝਾਂ ਡੰਗਰ ਰੱਖੇ ਹੁੰਦੇ ਸੀ? ਬਿਲਕੁਲ, ਬੱਕਰੀਆਂ ਜ਼ਿਆਦਾ ਤੇ ਗਾਂ ਜ਼ਿਆਦਾ ਤੇ ਮੱਝਾਂ ਘੱਟ। ਉਦੋਂ ਦੁੱਧ ਵਿਕਦਾ ਹੁੰਦਾ ਸੀ ਕਿ ਕੋਈ? ਨਾ ਦੁੱਧ ਹੈ, ਲੋਕ ਪੀਣ, ਦੁੱਧ ਮੰਗਿਆ ਵੀ ਨਹੀਂ ਸੀ ਕੋਈ ਲਿੰਦਾ। ਅੱਛਾ, ਦੁੱਧ ਹੀ ਵੱਧਦੇ ਸਨ। ਹੁਣ ਤੇ ਗੁੱਜਰ ਜਿਹੜੇ ਨੇ ਦੁੱਧ ਹੀ ਦਾ ਕੰਮ ਕਰਦੇ ਨੇ। ਹੁਣ ਗੁੱਜਰ ਨਹੀਂ ਨਾ ਰਹੇ, ਹੁਣ ਲਾਲਚੀ ਹੋ ਗਏ। ਸਹੀ ਸਹੀ। ਦੁਨੀਆ ਦਾ ਦੁੱਧ ਤੇ ਸਰਕਰ ਚੱਲ ਰਹੀ ਹੈ। ਹੁਣ ਤੇ ਵਾਕਈ ਜੀ ਦੁੱਧ ਹੁਣ ਦਾ ਦੁੱਧ ਮਾਂ ਨੂੰ ਨਹੀਂ ਮਿਲਦਾ ਖਾਲ। ਹੁਣ ਦਾ ਖਾਲ ਦੁੱਧ ਮਾਂ ਨੂੰ ਨਹੀਂ ਮਿਲਦਾ, ਸਹੀ ਗੱਲ। ਹੋਰ ਕਿਸੇ ਨੂੰ ਕੀ ਦੇਣਾ ਕਿਸੇ। ਅੱਛਾ ਬਾਬਾ ਜੀ, ਇਹ ਦੱਸੋ ਕਿ ਜਿਹੜਾ ਆਪਣਾ ਪਿੰਡ ਸੀ, ਹਾਂਜੀ, ਇਹਦੇ ਨਾਲ ਕੋਈ ਸ਼ਹਿਰ ਹੈਗਾ ਸੀ ਜਿੱਥੇ ਤੁਸੀਂ ਜਾ ਕੇ ਕਪੜਾ ਟਾਕੀ ਲੈ? ਉਹ ਸ਼ਹਿਰ ਦੀ ਤਹਿਸੀਲ ਊਨਾ, ਉੱਥੇ ਹੀ ਜਾਂਦੇ ਸੀ? ਬਸ ਕੋਈ ਵਿਆਹ ਦੀ ਸ਼ਾਪਿੰਗ ਉੱਥੇ ਹੀ ਜਾਣਾ। ਅੱਛਾ ਉੱਥੇ ਜਾਂਦੇ ਸੀ। ਤੁਹਾਡੇ ਉਹ ਪਿੰਡ ਦੇ ਮਾੜੇ ਲੋਕ ਸਨ, ਦੁਕਾਨ ਜੋਗਾ ਕੋਈ ਨਹੀਂ ਸੀ ਬੰਦਾ। 4 ਆਨੇ ਦਾ ਸੌਦਾ ਭੈਣ ਜੋ ਮਹੀਨਾ ਨਹੀਂ ਸੀ ਮੁੱਕਦਾ। ਅੱਛਾ, ਭਾਵੇਂ ਖੋਤਾ ਲੱਦ ਲੈ। ਮੇਲਾ ਸ਼ੇਲਾ ਵੀ ਵੇਖਦੇ ਰਹੇ ਹੋ? ਹਾਂ, ਮੇਲਾ ਸ਼ੇਲਾ? ਨਾ ਮੇਲੇ ਜੋਗਾ ਪੈਸੇ ਨਹੀਂ ਸੀ ਲੱਭਦਾ। ਉਂਝ ਹੁੰਦਾ ਸੀ ਮੇਲਾ ਉੱਥੇ? ਮੇਲਾ ਹੁੰਦਾ ਸੀ ਉੱਥੇ ਊਨੇ। ਅੱਛਾ ਉਹਨੇ, ਹਾਂ ਸਹੀ ਹੋ ਗਿਆ। ਅੱਛਾ ਜਦੋਂ 47 ਦੀ ਵੰਡ ਹੋਈ, ਹਾਂ, ਉਦੋਂ ਤੁਹਾਡੇ ਗੁੱਜਰਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਬਈ ਹੁਣ ਪਾਕਿਸਤਾਨ ਬਣ ਗਿਆ? ਜਦੋਂ 47 ਦੀ ਵੰਡ ਹੋਈ ਹੈ ਨਾ, ਹਾਂਜੀ। ਅੰਮ੍ਰਿਤਸਰ ਤੇ ਹੁਸ਼ਿਆਰਪੁਰ, ਇਹ ਤਾਂ ਦੋਵੇਂ ਜ਼ਿਲ੍ਹੇ ਡਾਢੇ, ਹਾਂਜੀ ਡਾਢੇ, ਇਹ ਗਾਈ ਕੁਰਬਾਨੀ ਕਰਦੇ ਸਨ। ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਇਹ ਗੱਡੇ ਜੋ ਕਿ ਹਿੰਦੁਸਤਾਨ ਨੂੰ ਆਏ ਨੇ। ਅੱਛਾ ਕਤਲਾਮ ਹੋਈ ਅੰਮ੍ਰਿਤਸਰ ਦੀ ਤੇ ਹੁਸ਼ਿਆਰਪੁਰ ਦੀ। ਅੱਛਾ, ਜਿੰਨੀ ਅੱਖ ਉਨੀ ਥੋੜੀ। ਤੁਸੀਂ ਵੇਖੀ ਆਪਣੀ ਅੱਖਾਂ ਨਾਲ? ਵੇਖੀ, ਅੱਖਾਂ ਨਾਲ ਕਤਲ ਹੁੰਦੇ ਵੇਖੇ ਨੇ, ਖੂਨ ਭਾਵੇਂ ਚੱਲਦਾ ਵੇਖਿਆ। ਅੱਜ ਉਹੀ ਕਹਾਣੀ ਪੁੱਛਣ ਆਏ ਤੁਹਾਡੇ ਕੋਲ। ਖੂਨ ਚੱਲਦਾ ਵੇਖਿਆ ਹੈ। ਹੁਣ ਸਾਨੂੰ ਦੱਸੋ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਤੁਹਾਡੇ ਬਜ਼ੁਰਗਾਂ ਨੂੰ ਹਾਂ ਕਿ ਵੀ ਪਾਕਿਸਤਾਨ ਬਣ ਗਿਆ, ਹਾਂ, ਤੁਸੀਂ ਲੋਕ ਕੀ ਕੰਮ ਕਰਦੇ ਪਏ ਸੀ ਤੇ ਕਿੱਦਾਂ ਤੁਸੀਂ ਲੋਕ? ਅਸੀਂ ਬਾਈ ਵਾਣ ਕਰਦੇ ਆ, ਮੱਕੀਆਂ ਬੀਜੀਆਂ ਸਨ। ਅਸੀਂ ਆਨੇ ਜਾਣਾ ਹੀ ਨਹੀਂ। ਜਦੋਂ ਡੰਡਾ ਚੜਿਆ, ਸਾਡੇ ਮਕਾਨ ਸਾੜ ਦਿੱਤੇ। ਅੱਛਾ, ਰਾਤ ਨੂੰ ਪੈਲੀ 'ਚ ਗੁਜ਼ਾਰਾ ਕੀਤਾ। ਜੱਥੇ ਪਏ ਤੁਹਾਡੇ ਪਿੰਡ? ਜਥੇ ਬੜੇ ਪਏ, ਅੱਗ ਲਾਈਆਂ, ਜਵਾਨਾਂ ਬੀਬੀਆਂ ਦੇ ਥਣ ਵੱਢੇ, ਜਵਾਨ ਬੱਚੇ ਹੱਥਾਂ 'ਚ ਫੜ ਕੇ ਕਤਲ ਕੀਤੇ, ਫੇਰ ਨੱਠੇ। ਫਿਰ ਤੁਹਾਡੇ ਪਿੰਡ ਦੇ ਵੀ ਸ਼ਹੀਦ ਹੋਏ ਨੇ? ਹਾਂ, ਸਾਡੇ ਪਿੰਡ ਦਾ ਕੋਈ ਨਹੀਂ ਹੋਇਆ, 2 ਬੰਦੇ ਹੋਏ ਨੇ ਸਿਰਫ। ਕੌਣ ਕੌਣ? ਸਾਡਾ ਉਹ ਸੀ ਇੱਕ ਨੂਰਦੀਨ, ਹਾਂਜੀ। ਇੱਕ ਨਿਆਮਦੀਨ। ਅੱਛਾ ਤੇ ਸਾਡਾ ਕਾਫਲਾ ਸੀ 1200 ਬੰਦੇ ਦਾ। ਅੱਛਾ। ਜਦੋਂ ਟੁਰਿਆ ਸੀ ਜਥਾ ਪੂਰਾ, ਵਿਚਕਾਰ ਬੀਬੀਆਂ ਤੇ ਬੱਚੇ, ਵਾਲੇ ਦੁਆਲੇ ਫਿਰ ਬੁੱਢੇ, ਲਾਮੇ ਤੇਰੇ ਵਰਗੇ ਗੱਭਰੂ। ਅੱਛਾ। ਜਦੋਂ ਆਇਆ ਨਾ ਅਸੀਂ ਨਸਰਾਲਾ, ਉਦੋਂ ਸਾਡੇ ਕੋਲ ਹਰ ਹਥਿਆਰ ਖੋਹ ਲਿਆ। ਇਹਦਾ ਹਮਲਾ ਹੋਇਆ ਜੀ ਨਸਰਾਲਾ। ਅੱਛਾ, ਤੁਸੀਂ ਆਪਣੇ ਪਿੰਡੋਂ ਤੁਰ ਕੇ? ਜਥਾ ਸਾਡਾ ਜਿਹੜਾ ਸੀ ਨਾ ਜੁੜਿਆ ਸੀ। ਹਾਂਜੀ। ਅਸੀਂ ਬੜੀ ਕੱਪ ਕਪਾਈ ਕੀਤੀ ਰਾਹ 'ਚ। ਸਾਡੇ ਜਥੇ ਦੇ ਨੇੜੇ ਕੋਈ ਨਹੀਂ ਆਇਆ। ਅੱਛਾ। ਅੱਗੇ ਉਹਨਾਂ ਨੂੰ ਪਤਾ ਸੀ ਵੀ ਹੁਸ਼ਿਆਰਪੁਰੀਆ ਜਥਾ ਲਗਾਉਂਦਾ ਹੈ, ਤੇ ਉਹਨਾਂ ਦਾ ਕੋਈ ਪਾ ਕਰੋ ਚਫੇਰੇ ਮੋੜੇ ਲਾਤੇ। ਹਾਂਜੀ। ਤੇ ਅੱਗੇ ਦਰਿਆ ਸੀ, ਅੱਛਾ, ਪਿੱਛੇ ਸਿੱਖ ਲੱਗ ਗਏ। ਅੱਛਾ। ਮੋੜੇ ਨੂੰ ਅੱਗ ਲਾ ਦਿਆ ਜੀ। ਅੱਗੇ ਦਰਿਆ 'ਚ ਭਜਣਗੇ, ਡੁੱਬ ਜਾਣਗੇ, ਪਿੱਛੋਂ ਮਾਰ ਦਿਆਂਗੇ। ਹੋਏ ਹੋਏ ਹੋਏ। ਫਿਰ ਜਦੋਂ ਆਏ ਨਾ, ਤੁਸੀਂ ਪੜ੍ਹਿਆ ਲਿਖਿਆ ਹੋਣਾ, ਡੋਗਰਿਆਂ ਦੀ ਫੌਜ। ਹਾਂਜੀ। ਉਹਨਾਂ ਨੂੰ ਹਜੇ ਵੀ ਨਹੀਂ ਇੰਡੀਆ ਵਾਲੇ ਚੰਗਾ ਸਮਝਦੇ। ਉਹ ਡੋਗਰਿਆਂ ਦੀ ਫੌਜ ਨੇ ਆਖਿਆ ਓਏ ਹੋਏ ਹੋਏ ਬੜਾ ਜ਼ੁਲਮ ਹੋਣਾ ਇਹਨਾਂ ਨਾਲ। ਉਹਨਾਂ ਨੇ ਸਾਨੂੰ ਦਰਿਆ ਪਾਰ ਕਰ ਦਿੱਤਾ। ਅੱਛਾ। ਉਹਨਾਂ ਨੂੰ ਅਸੀਂ ਅਗਨਪੋਟ ਆਂਦੇ ਹਨ। ਦਰਿਆ 'ਚ ਭਜਦੇ ਸਨ, ਪਾਣੀ ਨੂੰ ਡਾਂਦੇ ਹਨ ਤੇ ਸੁੱਕੇ ਤੇ ਗੱਡੀ ਨੂੰ ਭਜਦੇ ਸਨ। ਉਹ ਨਿੱਕੇ ਨਿੱਕੇ ਹਾਂ, ਉਹਨਾਂ ਨੂੰ ਅਸੀਂ ਅਗਨਪੋਟ ਆਂਦੇ ਸਨ। ਅਗਰਬੋਟ? ਹਾਂ, ਅਗਨਪੋਟ। ਅੱਜ ਕੱਲ੍ਹ ਇਹਨੂੰ ਰਿਪੋਰਟ ਕਹਿੰਦੇ ਆ ਜੀ। ਉਹਨਾਂ ਨੇ ਸਾਨੂੰ ਪਾਰ ਲੰਘਾਤਾ। ਅੱਛਾ। ਪਾਰ ਲੰਘਾਤਾ, ਫਿਰ ਅਸੀਂ ਬਚ ਗਏ। ਫਿਰ ਅਸੀਂ ਆਏ ਸਾਧੂ ਦੀ ਚੱਕ। ਉੱਥੇ ਆਟਿਆਂ ਦੇ ਖੂਹਾਂ 'ਚ ਪਾਤੀ ਜ਼ਹਿਰ। ਅੱਛਾ। ਇਹ ਨਹੀਂ ਕਾਬੂ ਆਉਂਦੇ, ਹਥਿਆਰ ਵੀ ਖੋਲੇ, ਬੜੇ ਦਰਾਛੇ ਨੇ, ਬੱਟੇ ਮਾਰ ਮਾਰ ਕੇ ਬੰਦੇ ਮਾਰ ਛੱਡੇ।
ਉਹਨਾਂ ਨੇ ਅਸਾਂ ਅੱਛਾ ਤੁਸੀਂ ਹਾਂ ਇੱਕ ਬੰਦੇ ਕੇ 10 ਸਿੱਖ ਲੱਗ ਜਾਂਦੇ ਸਨ। ਅੱਛਾ ਫਿਰ ਉਹਨਾਂ ਨੇ ਪਾਤੀ ਖੂਹਾਂ 'ਚ ਜ਼ਹਿਰ ਤੇ ਆਟਿਆ ਜ਼ਹਿਰ। ਫਿਰ ਉਹ ਬੰਦਿਆਂ ਖਾਧੀ। ਫਿਰ ਉਹਨਾਂ ਲੱਗ ਕੇ ਦਸਤ। ਅੱਛਾ ਫਿਰ ਮੇਰਾ ਖੁਦਾ ਜਾਣਦਾ ਫਿਰ ਜਿਹੜੀ ਸਾਡੇ ਉੱਥੇ ਹੋਈ ਹੈ ਨਾ। ਇਹ ਕਿਹੜੀ ਜਗ੍ਹਾ ਦੀ ਗੱਲ? ਇਹ ਸਾਧੂ ਦੇ ਚੱਕ। ਅੱਛਾ ਸਾਧੂ ਦੇ ਚੱਕ। ਹਾਂ ਅੱਛਾ ਫਿਰ ਉੱਥੇ ਤੁਸੀਂ ਲੋਕਾਂ ਨੇ ਖਾ ਲਿਆ, ਬੀਬੀਆਂ ਨੇ ਖਾ ਲਿਆ, ਫਿਰ ਬਚ ਗਏ, ਕਈ ਮਰ ਗਏ, ਕਈ ਜੀਂਦੇ ਪਏ। ਫਿਰ ਆਰਡਰ ਹੋ ਗਿਆ ਵੀ ਭੱਜੋ ਬਈ। ਤੁਹਾਡੇ ਕਿੰਨੇ ਜੀ ਮਰੇ ਪਿੰਡ ਦੇ ਉੱਥੇ? ਉੱਥੇ ਮਰੇ ਸਾਡੇ ਜੀ ਬਹੁਤੇ ਬਾਹਰ ਗਏ। ਕਾਫਲਾ ਜੀ ਵੱਡਾ ਸੀ। ਤੁਹਾਡੇ ਆਪਣੇ ਖਾਨਦਾਨ ਚੋਂ ਮਰੇ? ਸਾਡੇ ਆਪਣੇ ਖਾਨਦਾਨ ਚੋਂ 5। 5? ਹਾਂ ਕੌਣ ਕੌਣ? ਇੱਕ ਸਾਡਾ ਬਾਬਾ, ਇੱਕ ਤਾਇਆ, ਇੱਕ ਨਿਜ਼ਾਮਦੀਨ, ਇੱਕ ਚੱਖੂ। ਅੱਛਾ ਇਹ 5 ਜੀ ਤੁਹਾਡੇ ਮਰੇ। ਹਾਂ ਤੇ ਤੁਸੀਂ ਨਹੀਂ ਸੀ ਖਾਧੀ ਇਹ ਰੋਟੀ ਉਸ ਟਾਈਮ? ਅਸੀਂ ਖਾਧੀ ਸੀ। ਅਸੀਂ ਮੇਰਾ ਮਤਲਬ ਸਾਡੀ ਜ਼ਿੰਦਗੀ ਸੀ। ਗੱਲ ਮੁੱਕਦੀ ਮੁਕਾ। ਤੁਹਾਡਾ ਵੀ ਜਦੋਂ ਰੱਬ ਦੀ ਕਰਮੋਂ ਬੈ ਤਾਂ ਜ਼ਹਿਰ ਵੀ ਖਰਾਕ ਹੋ ਜਾਂਦੀ। ਇਸ ਤਰ੍ਹਾਂ ਹੀ ਹੈ। ਅੱਛਾ ਫਿਰ ਜਦੋਂ ਤੁਹਾਡੇ ਉੱਥੇ ਲੋਕ ਮਰੇ ਫਿਰ ਉੱਥੋਂ ਨਿਕਲੇ ਤੁਸੀਂ? ਮਰੇ ਘੱਟ, ਜੀਂਦੇ ਜ਼ਿਆਦਾ ਛੱਡੇ। ਅੱਛਾ ਨਾ ਚੁੱਕ ਸਕਦੇ ਸਾਂ। ਓਏ ਹੋਏ। ਕੋਈ ਭੁੱਖਾਂ ਦੇ ਮਾਰੇ ਵੇ ਤੇ ਕੋਈ ਵਡੇਰਾ ਬੰਦੇ, ਕੋਈ ਬਿਮਾਰ ਕਿਵੇਂ ਚੁੱਕੀਏ, ਕੋਈ ਡਰ। ਫਿਰ ਕਈ ਜੀਂਦੇ ਛੱਡੇ ਨੇ। ਉੱਥੇ ਛੱਡ ਵੀ ਆਏ ਹੋ? ਬੜੇ ਛੱਡੇ ਜਿਹੜੇ ਟੁੱਟ ਨਹੀਂ ਸਕਦੇ, ਕਮਜ਼ੋਰ ਸਨ। ਬੀਬੀਆਂ ਸੀ ਤੁਹਾਡੀਆਂ ਜਾਂ ਬੱਚੇ ਸੀ? ਬੀਬੀਆਂ ਬੱਚੇ ਜਿਹੜੇ ਸਨ, ਜਿਹੜੀਆਂ ਜਵਾਨਾਂ ਸਨ ਉਹ ਲੈਂਦੀਆਂ ਚੁੱਕ ਚੱਕ ਕੇ। ਅੱਛਾ ਤੇ ਬੱਚੇ ਵੀ ਲਿਆਂਦੇ, ਵਡੇਰੇ ਨਹੀਂ ਚੁੱਕੇ ਗਏ। ਵਡੇਰੇ ਉੱਥੇ ਰਹਿ ਗਏ। ਤੇ ਬਾਲਾ ਸਾਹਿਬ ਤੁਹਾਡੇ ਆ ਗਏ ਸੀ? ਆ ਗਏ ਸੀ। ਸਾਡਾ ਬਾਲ ਸਾਹਿਬ ਡਾਢਾ ਸੀ ਉਦੋਂ। ਅੱਛਾ ਡਾਢੇ ਸੀ। ਅੱਛਾ ਫਿਰ ਤੁਸੀਂ ਜਦੋਂ ਉੱਥੋਂ ਨਿਕਲੇ ਫਿਰ ਅੱਗੇ ਆ ਕੇ ਵੀ ਮੁਸੀਬਤਾਂ ਆਈਆਂ? ਫਿਰ ਅੱਗੇ ਆ ਕੇ ਮੁਸੀਬਤਾਂ ਆਈਆਂ। ਫਿਰ ਮੁਸੀਬਤਾਂ ਤੇ ਮੁਸੀਬਤਾਂ ਆਈਆਂ ਨੇ। ਫਿਰ ਅਸੀਂ ਆ ਗਏ ਲਾਹੌਰ। ਅੱਛਾ ਬਾਰਡਰ ਲੰਘ ਕੇ। ਹਾਂਜੀ ਕਤਲੇਆਮ ਕਿੱਥੇ ਵੇਖੀ ਸੀ? ਕਤਲੇਆਮ ਨਸਰਾਲੇ। ਉਹ ਸਾਨੂੰ ਕਹਾਣੀ ਦੱਸੋ ਨਾ, ਉੱਥੇ ਕੀ ਵੇਖਿਆ, ਕਿਵੇਂ ਹੋਈ? ਕਤਲੇਆਮ ਨਸਰਾਲੇ ਹੋਈ ਹੈ। ਖੂਨ ਪਹੁੰਚ ਤੇ ਚੱਲਿਆ। ਤੁਹਾਡੇ ਕਾਫਲੇ ਉੱਤੇ ਹਮਲਾ ਹੋਇਆ? ਸਾਡੇ ਕਾਫਲੇ ਨਹੀਂ, ਸਾਡੇ ਜਿਹੜਾ ਕਾਫਲਾ ਅੱਗੇ ਸੀ ਉਹਦੇ ਤੋਂ ਹੋਇਆ। ਅੱਛਾ ਉਹਦੇ ਤੇ ਹੋਇਆ? ਹਾਂ ਉਹ 18000 ਦਾ ਕਾਫਲਾ ਮਾਰਿਆ ਸੀ। ਤੇ ਤੁਸੀਂ ਉਸੇ ਕਾਫਲੇ ਦੇ ਉੱਤੋਂ ਅਸੀਂ ਉਸ ਕਾਫਲੇ ਦੇ ਮਗਰ ਸਾਂ। ਸਾਡੀ ਹਿਫਾਜ਼ਤ ਹੋ ਗਈ। ਉਦੋਂ ਛਵੀਆਂ ਬਰਸ਼ੀਆਂ ਹੀ ਵੇਖੀਆਂ ਨੇ, ਰਬਲ ਨਹੀਂ ਚੱਲਦੀ ਵੇਖੀ। ਬੱਸੀਆਂ ਮਾਰੀਆਂ ਸੀ? ਬਰਸ਼ੀਆਂ। ਮਾਰਦੇ ਕੌਣ ਸੀ ਇਹ ਸਿੱਖ ਤੇ ਹਿੰਦੂ। ਹਿੰਦੂ ਕਿ ਮਿਲਟਰੀ ਮਾਰਦੀ ਸੀ? ਨਾ ਨਾ ਨਾ, ਮਿਲਟਰੀ ਨੇ ਕੋਈ ਨੁਕਸਾਨ ਨਹੀਂ ਕੀਤਾ। ਕਿਉਂ ਜੀ? ਸੇ ਬਾਹਮਣ ਡਰਦੇ ਪੈਰਾਂ, ਸਿੱਖ ਲੜਨੀ ਨੂੰ ਡਾਢੇ ਸਨ। ਸਿੱਖ ਪੈਂਦੇ ਜਨਾਨੀਆਂ ਨੂੰ। ਅੱਛਾ ਵੀ ਜਨਾਨੀਆਂ ਚੰਗੀਆਂ ਚੁੱਕੀਏ। ਸੁਣਿਆ ਜਨਾਨੀਆਂ ਮਰੀਆਂ ਵੀ ਬੜੀਆਂ ਉਦੋਂ? ਬਸ ਜਿਹੜਾ ਨਹੀਂ ਚੁੱਕੀ ਗਈ ਫਾਇਮੀ ਉਹਨੂੰ ਨਹੀਂ, ਆਪ ਮਾਰ ਛੱਡੀਆਂ। ਅੱਛਾ ਜਿਹੜੀ ਸਮਝਾ ਵੀ ਨਹੀਂ ਰੇਂਜ ਚਾਈ ਲੈ ਗਏ ਨੇ, ਮੋਰੋ ਰਲ ਕੇ ਆਪ ਮਾਰ ਛੱਡੀ। ਓਏ ਹੋਏ। ਅੱਛਾ ਆਪ ਮਾਰ ਛੱਡੀਆਂ। ਜਵਾਨ ਬੱਚੀ ਨਹੀਂ ਦਿੱਤੀ ਕੋਈ। ਅੱਛਾ ਫਿਰ ਜਦੋਂ ਪਾਕਿਸਤਾਨ ਆ ਗਏ ਤੁਸੀਂ ਇੱਥੇ ਆ ਕੇ ਕਿੱਥੇ ਬੈਠੇ? ਇੱਥੇ ਆਏ ਪਹਿਲਾਂ ਲਾਹੌਰ। ਤੇ ਲਾਹੌਰੋਂ ਅਸੀਂ ਨਿੱਕਿਆ ਕੱਚਾ ਮਕਾਨਾਂ ਦੇ ਰਹਿਣ ਨੇ। ਇੱਥੇ ਕੋਠੀਆਂ ਵੇਖੀਆਂ ਲੰਮੀਆਂ, ਨਾ ਆਖਿਆ ਉੱਤੇ ਨਾ ਡਿੱਗ ਪੈਣ। ਅੱਛਾ ਆਹ ਗੱਲ ਸੱਚੀ ਹੈ। ਉਹ ਤੋਂ ਨਸਿਆ ਫਿਰ ਆਇਆ ਹੰਸਾਬਾਦ। ਅੱਛਾ ਹੰਸਾਬਾਦ ਤੋਂ ਨਸਿਆ ਫਿਰ ਆਇਆ ਗੁਜਰਾਂ ਵਾਲੇ। ਅੱਛਾ ਗੁਜਰਾਂ ਵਾਲਿਓ ਫਿਰ ਆਇਆ ਇੱਥੇ। ਇੱਥੋਂ ਫਿਰ ਪਰਸ ਕੇ ਕੋਟ ਨੱਕੇ ਨੂੰ। ਅੱਛਾ ਤੂੰ ਚਲੇ ਗਏ? ਫਿਰ ਟੁਰ ਗਏ। ਅੱਛਾ ਫਿਰ ਨਾ ਦਿਲ ਲੱਗਾ, ਫਿਰ ਇੱਧਰ ਭੱਜ ਆਏ। ਹਾਂਜੀ ਤੇ ਜਦੋਂ ਪਰਸ ਗਿਆ ਉਦੋਂ ਪਠਾਨ ਨੇ ਭੋਏ ਸਾਰੀ ਪਵਾ ਲਈ ਇੱਥੇ। ਹਾਂ ਅੱਛਾ ਫਿਰ ਇਹਦਾ ਹਾਜੀ ਕੰਗਣ ਹੁੰਦਾ ਸੀ ਇੱਕ ਲੰਬੜਦਾਰ। ਉਹਨੇ ਫਿਰ ਮੁਕੱਦਮਾ ਕਰਕੇ ਭੋਏ ਲਈ। ਅੱਛਾ ਇਹਨਾਂ ਘਰਾਂ ਵਾਸਤੇ ਕੋਲੋਂ ਖਰਚ ਕਰਕੇ। ਆਪਣੀ ਪਿੱਛੇ ਕਿੰਨੀ ਜ਼ਮੀਨ ਸੀ? ਆਪਣੀ ਜ਼ਮੀਨ ਸੀ ਪਿੱਛੇ ਜੀ 24 ਏਕੜ। 24 ਏਕੜ। ਤੇ ਇੱਥੇ ਆ ਕੇ ਕਿੰਨੀ ਪਈ? ਇੱਥੇ ਆਣ ਕੇ 3 ਕਮਾ ਪਈ ਹੈ ਸਾਡੇ ਚਾਚੇ ਨੂੰ। ਅੱਛਾ ਬਾਬੇ ਵੱਡੇ ਨੂੰ। ਅੱਛਾ 3 ਕਮਾ ਸਾਨੂੰ ਪਈ ਹੈ। ਸਾਨੂੰ ਮਿਲਿਆ 6ਵਾਂ ਹਿੱਸਾ। ਅੱਛਾ ਉਹ ਬਰਾਨ ਕੀ ਹੈ ਪਾਸ਼ੀ ਵਾਲੀ ਲਿਖੀ ਗਈ। ਅੱਛਾ ਹਾਂਜੀ ਇਹਦੀ ਕਿਸਮ ਇੰਡੀਆ ਦਾ ਇਲਾਕਾ ਬਹੁਤ ਸੀ, ਇਹ ਇਲਾਕਾ ਘੱਟ ਸੀ। ਉਹਨਾਂ ਨੇ ਕਿਸਮ ਭੋਏ ਦੀ ਬੁਲਾ ਕੇ ਨਾ ਤਾਂ ਵੀ ਇਹਨਾਂ ਨੂੰ ਪੂਰੀ ਆਣੀ ਹੈ। ਪੂਰੀ ਭੋਏ ਦੀ ਇੱਧਰ ਤਾਂ ਸਾਰਾ ਕਲਰ ਹੀ ਸੀ। ਨਹੀਂ ਉਹ ਇਹ ਲਿਖੀ ਗਈ ਸੀ। ਨਹੀਂ ਉਧਰ ਕਲਰ ਨਹੀਂ ਸੀ, ਉਧਰ ਪਹਾੜ ਸਨ। ਪਤਾ ਵਜ੍ਹਾ ਕੀ ਸੀ? ਇਹ 5 ਦਰਿਆਵਾਂ ਦੀ ਭੋਏ ਲਿਖੀ ਗਈ ਸੀ। ਅੱਛਾ ਅੱਛਾ ਪਾਸ਼ੀ ਵਾਲੀ। ਕਲਰ ਨਹੀਂ ਇਹਨੂੰ ਗਿਆ ਗਿਆ। ਇੱਥੇ ਨਹਿਰਾਂ ਸੀ ਨਾ ਸਾਈਡ। ਹਾਂਜੀ ਇਸ ਵਾਸਤੇ ਭੋਏ ਦੀ ਕੀਮਤ ਜ਼ਿਆਦਾ ਹੋ ਗਈ। ਉੱਥੇ ਆਪਣੇ ਖੂਹ ਵੀ ਲਾਏ ਹੁੰਦੇ ਸੀ? ਹੈ
ਉੱਥੇ ਖੂਹ ਪਾਣੀ ਕੱਢਣ ਵਾਲੇ ਕੋਈ ਨਾ, ਪਾਣੀ ਪੀਣ ਵਾਲੇ ਸਨ। ਅੱਛਾ, ਪਾਣੀ ਪੀਣ ਵਾਲੇ ਹੁੰਦੇ ਸਨ। ਤਾਰੇ ਵਾਂਗੂ ਦੇਦਾ ਸੀ ਪਾਣੀ, ਤੇਰੇ ਵਰਗੇ ਗੱਭਰੂ ਪਾਣੀ ਕੱਢਦੇ ਹਨ, ਲੈ ਜਾਣੀ ਲੱਜ ਖਿੱਚ ਕੇ। ਵਾਹ ਜੀ ਵਾਹ। ਹੁਣ ਕਦੀ ਆਪਣਾ ਪਿੰਡ ਯਾਦ ਆਇਆ? ਨਹੀਂ ਕਿਉਂ ਨਹੀਂ ਯਾਦ ਆਉਂਦਾ? ਯਾਦ ਜਦੋਂ ਉੱਤੇ ਸੁੱਖ ਹੀ ਨਹੀਂ ਪਾਇਆ ਤੇ ਯਾਦ ਕਾਹਦਾ ਆਵੇ। ਨਹੀਂ, ਇੰਨੀ ਦੇਰ ਉੱਥੇ ਰਹੇ ਤੁਸੀਂ 16 ਐਵੇਂ ਧੱਕੇ ਖਾਂਦੇ ਰਹੇ ਆ। ਠੀਕ ਗੱਲ ਹੈ। 16 ਸਾਲ ਉੱਥੇ ਰਹੇ ਹੋ ਤੁਸੀਂ। ਹਾਂ, ਤੁਹਾਡੇ ਵਡੇਰੇ ਉੱਥੇ, ਤੁਹਾਡੇ ਦਾਦਕੇ ਸਾਡੇ ਦਾਦਕੇ ਵਡੇਰੇ ਅਸਾਂ ਆਪਣੇ ਮਾਂ ਪਿਓ ਤੋਂ ਜਿਹੜੇ ਹੱਥਾਂ ਅੱਖਾਂ ਨਹੀਂ ਧਿਆਨ ਸਿਆਣ ਪੂਰੀ ਹੋਈ ਹੈ, ਅਸੀਂ ਉਹਨਾਂ ਨੂੰ ਜਾਣਦੇ ਨਹੀਂ ਸਨ। ਕਿਉਂ ਜੀ? ਤੇ ਗੱਲ ਤੇ ਇਹ ਵੀ ਜਿੱਥੇ ਆਣਗੇ ਹੋਏ ਸੰਭਾਲੀ ਚੰਗੇ ਪਤਾ ਲੱਗਿਆ ਹੈ। ਇਹ ਜਿਹੜੇ ਜੱਟ ਨੇ ਨਾ ਇੱਥੋਂ ਦੇ ਵੀ ਸਾਨੂੰ ਸਿੱਖਾਂ ਨਾਲ ਦੇ ਸਨ। ਅੱਛਾ। ਹਾਂ, ਇਹ ਵੀ ਹੁਣ ਤਾਂ ਨਹੀਂ ਚੰਗਾ ਸਮਝਦੇ। ਹੈ ਇਹ ਸਾਨੂੰ ਆਂਦੇ ਨੇ ਪਨਾਹਗੀਰ, ਹਲੇ ਵੀ ਕਹਿੰਦੇ ਨੇ। ਆਹੋ, ਸਾਨੂੰ ਤੇ ਉਹ ਤਾਪਨਾ ਹੈ। ਜਦੋਂ ਆਪ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਗਏ ਸਨ ਨਾ ਮੱਕੇ ਮਦੀਨੇ, ਹਾਂਜੀ, ਤੇ ਜਿਨ੍ਹਾਂ ਹਿਜਰਤ ਨਾਲ ਕੀਤੀ ਸੀ ਨਾ, ਉਹਨੇ ਦੁਆ ਮੰਗੀ ਸੀ ਮਹਾਜਰਾ ਵਾਸਤੇ ਤੇ ਨਸਾਰਾ ਵਾਸਤੇ। ਇਸ ਤਰ੍ਹਾਂ ਹੀ ਆ। ਨਸਾਰਾ ਨਾਲੋਂ ਮਹਾਜਰਾ ਕੋਲ ਰਿਜ਼ਕ ਜ਼ਿਆਦਾ ਹੋਵੇਗਾ। ਸਾਨੂੰ ਤਾਂ ਨਬੀ ਦੀ ਦੁਆ ਆਈ ਅੱਛਾ ਹੈ, ਸਹੀ ਗੱਲ ਹੈ, ਤਾਂ ਸਾਡੇ ਕੋਲ ਰਿਜ਼ਕ ਜ਼ਿਆਦਾ ਹੈ। ਇਸ ਤਰ੍ਹਾਂ ਹੀ ਬਾਬਾ ਜੀ। ਵੇਖ ਲਓ, ਆਪਣਾ ਸਾਰਾ ਕੁਝ ਲਟਾ ਕੇ ਦੁਬਾਰਾ ਖੜੇ ਹੋਣਾ ਬੜੀ ਵੱਡੀ ਗੱਲ ਹੈ। ਸਾਨੂੰ ਇੱਥੇ ਪਈ ਹੈਗੀ 3 ਪੈਲੀਆਂ, 1.5 ਪੈਲੀ ਵੱਡੇ ਭਰਾ ਦੀ ਸੀ, 1.5 ਮੇਰੀ ਸੀ। ਉਹਨੇ ਵੇਚ ਦਿੱਤੀ, ਉਹ ਮੈਂ ਲੈ ਲਈ 40 ਲੱਖ ਦੀ 1.5 ਪੈਲੀ। ਹੁਣ ਮੇਰੇ ਕੋਲ 3 ਪੈਲੀਆਂ ਨੇ। ਸਹੀ ਹੋ ਗਿਆ, ਸਹੀ ਹੈ ਜੀ। ਤੇ ਹੁਣ ਮੈਨੂੰ ਰੱਬ ਨੇ ਟੁੱਕੇ ਦਿੱਤਾ ਮੇਰੀ ਸੋਚ ਤੋਂ ਵੱਧ। ਹਾਂਜੀ ਜੀ, ਅੱਲਾਹ ਤਾਲਾ ਦਿੰਦਾ ਹੈ। ਕਿਉਂ ਜੀ? ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅੱਲਾਹ ਰਿਜ਼ਕ ਵੀ ਦੇਵੇਗਾ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਇਜਾਜ਼ਤ ਹੈ। ਪੁਰਾਣੀ ਗੱਲਾਂ ਸੁਣ ਕੇ। ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।